ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਉਣਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ 11 ਜਨਵਰੀ 2016 27 ਪੋ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ। ਦੇਖੋ, ਵੀਕਐਂਡ ਤੇ 3000 ਮੀਲ ਦੀ ਸੈਰ ਕੀਤੀ ਜੀ, ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ, ਕਿਉਂਕਿ ਫਰਾਈਡੇ ਦੇ ਪ੍ਰੋਗਰਾਮ 'ਚ ਅਸੀਂ ਦੱਸਿਆ ਸੀ ਕਿ ਇਸ ਵੀਕਐਂਡ ਦਾ ਪ੍ਰੋਗਰਾਮ ਕੈਲੀਫੋਰਨੀਆ 'ਚ ਹੈ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸਿੰਘ ਸਭਾ ਮਿਲਪੀਟਸ ਤੇ ਹੋਰ ਲੋਕਲ ਜਥੇਬੰਦੀਆਂ ਦੇ ਸਹਿਯੋਗ ਨਾਲ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਦੀ 350ਵੀਂ ਯਾਦ ਨੂੰ ਸਮਰਪਿਤ ਇੱਕ ਸੈਮੀਨਾਰ ਦਾ ਪ੍ਰਬੰਧ ਕੀਤਾ ਸੀ ਜੀ, ਜਿਸ ਦੇ ਵਿੱਚ ਜਿਹੜੇ 3 ਪੈਨਲਿਸਟ ਉਹਨਾਂ ਨੂੰ ਜਿਹੜਾ ਉਸ ਦੇ ਵਿੱਚ ਇਨਵਾਈਟ ਕੀਤਾ ਗਿਆ ਸੀ। ਡਾਕਟਰ ਦਲਜੀਤ ਸਿੰਘ, ਜਿਹੜੇ ਕਿ ਲਗਭਗ 9 ਸਾਲ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਰਹੇ ਜੀ ਤੇ ਹੁਣ ਸ਼ਿਮਲੇ ਦੀ ਇੱਕ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ 'ਚ ਵਾਈਸ ਚਾਂਸਲਰ ਨੇ। ਪ੍ਰੋਫੈਸਰ ਨਰਿੰਜਨ ਸਿੰਘ ਢੇਸੀ, ਜਿਹੜੇ ਕਿ ਖਾਲਸਾ ਕਾਲਜ ਜਲੰਧਰ ਦੇ ਵਿੱਚ ਲੰਬਾ ਵਕਤ ਪ੍ਰੋਫੈਸਰ ਰਹੇ, ਹੁਣ ਰਿਟਾਇਰ ਨੇ। ਔਰ ਮੈਨੂੰ ਇਨਵਾਈਟ ਕੀਤਾ ਹੋਇਆ ਸੀ ਉਹਨਾਂ 2 ਵਿਦਵਾਨਾਂ ਦੇ ਨਾਲ ਤੀਸਰਾ ਵਿਦਵਾਨ ਬਣਨ ਦੇ ਲਈ ਜੀ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ ਕਰਤੂਤ ਬਾਦਲ ਕਿਆਂ ਨੇ RSS ਦੇ ਨਿਰਦੇਸ਼ਾਂ ਥੱਲੇ ਨਾਨਕਸ਼ਾਹੀ ਕੈਲੰਡਰ ਮੂਲ 2003 ਨੂੰ ਬਦਲ ਕੇ ਉਸ ਦਾ ਭਗਵਾਂਕਰਨ ਕਰਕੇ ਕੀਤੀ ਹੈ, ਪਰ ਇਹਦੇ ਬਾਵਜੂਦ ਬਾਹਰ ਬੈਠੇ ਜਾਗਰੂਕ ਸਿੱਖ ਔਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜਾ ਇਸ ਬਾਰੇ ਸਪਸ਼ਟ ਸਟੈਂਡ ਲਿਆ ਹੈ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਸਟੈਂਡ ਹੈ ਕਿ ਇਸ ਮੂਲ ਕੈਲੰਡਰ ਦੇ ਮੁਤਾਬਕ ਹੀ ਅਸੀਂ ਇਤਿਹਾਸਕ ਗੁਰਦੁਆਰੇ ਔਰ ਦੂਸਰੇ ਇਤਿਹਾਸਕ ਦਿਨ ਔਰ ਦੂਸਰੀਆਂ ਯਾਦਾਂ ਮਨਾਉਣੀਆਂ ਨੇ ਜੀ। ਸੋ 5 ਜਨਵਰੀ, ਕਿਉਂਕਿ ਉਸ ਮੂਲ ਨਾਨਕਸ਼ਾਹੀ ਕੈਲੰਡਰ 'ਚ ਹੀ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ, ਸੋ ਇਸ ਦਿਨ ਨੂੰ ਹੀ ਯਾਦ ਕਰਦੇ ਆ ਇਹ ਦਿਨ ਰੱਖਿਆ ਗਿਆ ਸੀ। ਫਰਾਈਡੇ ਅਸੀਂ ਪਹੁੰਚ ਗਏ ਆਪਣੇ ਟਿਕਾਣੇ, ਸੈਚਰਡੇ ਮਾਰਨਿੰਗ ਹੀ ਅਰਲੀ ਆਵਰਸ, ਔਰ ਇਹ ਸੈਮੀਨਾਰ ਲਗਭਗ 3-3.5 ਘੰਟੇ ਚੱਲਿਆ। ਗਲੋਬਲ ਟੀਵੀ ਵੱਲੋਂ, ਗਲੋਬਲ ਪੰਜਾਬ ਸ਼ਾਇਦ ਨਾਂ ਹੈ ਆਫੀਸ਼ੀਅਲੀ, ਉਹਨਾਂ ਨੇ ਉਸ ਨੂੰ ਲਾਈਵ ਵੀ ਕਵਰ ਕੀਤਾ ਜੀ। ਸਾਨੂੰ ਕਿਉਂਕਿ ਬਹੁਤ ਲੇਟ ਜਿਹੜਾ ਹੈ ਉਹ ਇਨਵੋਲਵ ਕੀਤਾ ਹੈ, ਸੋ ਅਸੀਂ ਇੰਨਾ ਯਕੀਨੀ ਬਣਾਇਆ ਕਿ ਐਡਵਰਟਾਈਜ਼ਮੈਂਟ ਚੱਲਦੀ ਰਹੀ ਔਰ ਸਾਡਾ ਜਿਹੜਾ ਕੈਮਰਾਮੈਨ ਹੈ ਔਰ ਨਾਲ ਰਿਪੋਰਟਰ, ਉਹਨਾਂ ਨੇ ਇਹ ਸਾਰੇ ਨੂੰ ਰਿਕਾਰਡ ਕੀਤਾ, ਕਵਰ ਕੀਤਾ, ਜਿਹੜਾ ਕਿ ਅਸੀਂ ਆਉਣ ਵਾਲੇ ਦਿਨਾਂ 'ਚ ਇਨ ਟੋਟੋ ਦਿਖਾਵਾਂਗੇ, ਉਹਨੂੰ ਅਪਲੋਡ ਵੀ ਕੀਤਾ ਜਾਏਗਾ ਜੀ। ਔਰ ਇਸ ਦੇ ਨਾਲ ਨਾਲ ਕਿਉਂਕਿ ਜਦੋਂ ਅਸੀਂ ਕਿਸੇ ਚੀਜ਼ ਦੀ ਅਹਿਮੀਅਤ ਦੀ ਗੱਲ ਕਰਦੇ ਤੇ ਫਿਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਵੀਰ ਭੈਣਾਂ ਇਸ ਅਹਿਮੀਅਤ ਨੂੰ ਸਮਝਦੇ ਨੇ ਕਿ ਸੈਮੀਨਾਰ ਜਾਂ ਵਿਚਾਰ ਚਰਚਾ ਜਾਂ ਜਿਸ ਲਈ ਕਦੇ ਸ਼ਬਦ ਪੁਰਾਤਨ ਪੰਜਾਬੀ 'ਚ ਵਿਚਾਰ ਗੋਸ਼ਟੀ ਹੁੰਦਾ ਸੀ, ਉਹ ਬਹੁਤ ਲਾਹੇਵੰਦਾ ਇੱਕ ਅਮਲ ਹੁੰਦਾ ਹੈ, ਕਿਉਂਕਿ ਉਸ ਦੇ ਵਿੱਚ ਵਿਸ਼ਾ ਇੱਕ ਰੱਖਿਆ ਜਾਂਦਾ ਹੈ ਔਰ ਜਿਹੜਾ ਵੀ ਉਸ ਵਿਸ਼ੇ ਦਾ ਮਾਹਿਰ ਹੈ ਜਾਂ ਉਸ ਵਿਸ਼ੇ ਦੇ ਉੱਤੇ ਜਿਸ ਨੂੰ ਕਹਿਣ ਲਈ ਸੱਦਿਆ ਜਾਂਦਾ ਹੈ, ਉਹ ਆਪਣਾ ਕੇਸ ਬਿਲਡ ਕਰਦੇ ਜੀ। ਸੋ ਜ਼ਾਹਰ ਹੈ ਵੀ ਇਹਦੇ 'ਚ ਕੋਈ ਬਹੁਤ ਸਟ੍ਰਿਕਟ ਵਿਸ਼ਾ ਵਸਤੂ ਨਹੀਂ ਸੀ, ਕਿਉਂਕਿ ਉਹ ਇਹ ਸਮਝਦੇ ਸੀ ਕਿ 10ਵੇਂ ਪਾਤਸ਼ਾਹ ਦੇ ਜੀਵਨ ਦੇ ਆਸਪੈਕਟ ਉਹਨਾਂ ਨੂੰ ਕਰੰਟ ਸਮੇਂ ਦੇ ਨਾਲ ਜਿਹੜਾ ਮੇਲ ਕੇ ਵੀ ਹੋਏ। ਔਰ ਇਸ ਤੋਂ ਇਲਾਵਾ ਡਾਕਟਰ ਦਲਜੀਤ ਸਿੰਘ, ਉਹਨਾਂ ਦਾ ਜਿਹੜਾ ਖਾਸ ਮੌਜੂ ਹੈ ਉਹ ਕੋਈ ਧਾਰਮਿਕ ਜਾਂ ਸਮਾਜਿਕ ਜਾਂ ਸਿਆਸੀ ਇਸ਼ੂਜ਼ ਦੇ ਉੱਤੇ ਨਹੀਂ ਬੋਲਦੇ। ਉਹਨਾਂ ਦਾ ਮੁੱਖ ਵਿਸ਼ਾ, ਔਰ ਜਿਹਦੇ ਉੱਤੇ ਕਿਉਂਕਿ ਉਹ ਕਾਨੂੰਨ ਦੇ ਡਾਕਟਰੇਟ ਨੇ, ਡਾਕਟਰ ਨੇ ਕਾਨੂੰਨ ਦੇ, ਲਾਅ ਦੇ ਜੀ। ਔਰ ਜਿਹਨਾਂ ਜ਼ਮਾਨਿਆਂ 'ਚ ਚਰਚਾ ਬੜੀ ਜ਼ੋਰ ਸ਼ੋਰ ਨਾਲ ਸੀ ਕਿ ਆਨੰਦ ਮੈਰਿਜ ਐਕਟ ਨੂੰ ਅਮੈਂਡ ਕੀਤਾ ਜਾਏ, ਕਿ ਇੰਡੀਪੈਂਡੈਂਟ ਸਿੱਖ ਮੈਰਿਜ ਐਕਟ ਹੋਏ ਜਾਂ ਕਿਵੇਂ ਹਿੰਦੂ ਮੈਰਿਜ ਐਕਟ ਤੋਂ ਛੁਟਕਾਰਾ ਹੋਏ, ਤੇ ਉਸ ਪੀਰੀਅਡ 'ਚ ਅਕਾਲ ਤਖਤ ਸਾਹਿਬ ਔਰ ਸ਼੍ਰੋਮਣੀ ਕਮੇਟੀ ਔਰ ਸਿੱਖ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਇਹ ਆਥੋਰਾਈਜ਼ ਕੀਤਾ ਗਿਆ ਸੀ ਕਿ ਉਹ ਸਿੱਖ ਮੈਰਿਜ ਐਕਟ ਦੇ ਖਰੜੇ ਤੇ ਕੰਮ ਕਰਨ
ਉਹਨਾਂ ਨੇ ਬੜੀ ਮਿਹਨਤ ਦੇ ਨਾਲ ਇਸ ਦੇ ਉੱਤੇ ਕੰਮ ਕੀਤਾ ਹੈ। ਅਸੀਂ ਉਹਨਾਂ ਨੂੰ ਇੱਕ ਵਾਰ ਪਹਿਲਾਂ ਵੀ ਟੀਵੀ 84 ਦੇ ਦਰਸ਼ਕਾਂ ਦੇ ਰੂਬਰੂ ਕੀਤਾ ਸੀ, ਇੱਕ ਫੁੱਲ ਇੰਟਰਵਿਊ ਸੀ ਉਹਨਾਂ ਦਾ ਜੀ। ਔਰ ਇਸ ਵਾਰ ਉਹਨਾਂ ਨੂੰ 1 to 1 ਸੁਣਨ ਦਾ ਵੀ ਮੌਕਾ ਮਿਲਿਆ ਔਰ ਸੈਮੀਨਾਰ ਤੋਂ ਬਾਅਦ ਉਸੇ ਸ਼ਾਮ ਜਿਹੜਾ ਉਹਨਾਂ ਦੇ ਨਾਲ ਕਾਫੀ ਲੰਬੀ ਵਿਚਾਰ ਚਰਚਾ ਜਿਹੜੀ ਕਿ ਲਗਭਗ ਸਵੇਰੇ 2:30-3 ਵਜੇ ਤੱਕ ਚੱਲੀ, ਮਾਰਨਿੰਗ ਆਵਰਸ ਤੱਕ। ਇਸ ਔਰ ਤੁਸੀਂ ਦੇਖ ਵੀ ਸਕਦੇ ਹੋਵੋਗੇ ਉਹਦਾ ਪ੍ਰਭਾਵ ਵੀ ਹੈ ਜੀ ਕਿ ਇਹ ਸਾਰਾ ਪਾਰਟ ਕੀ ਹੈ, ਕਿਉਂ ਇਹ ਪੋਸੀਬਲ ਨਹੀਂ ਹੋਇਆ ਕਿ ਮਨਮੋਹਨ ਸਿੰਘ ਦੀ ਸਰਕਾਰ ਵੇਲੇ 2 ਵਾਰ ਉਹ ਪ੍ਰਾਈਮ ਮਿਨਿਸਟਰ ਰਿਹਾ ਔਰ ਇਹਦੇ ਬਾਵਜੂਦ ਕਿ ਸੈਂਟਰ ਦੇ ਵਿੱਚ ਜਿਹੜੇ ਲਾਅ ਮਿਨਿਸਟਰ ਸਨ ਉਹ ਚਾਹੁੰਦੇ ਸੀ ਕਿ ਕੁਛ ਨਾ ਕੁਛ ਐਸਾ ਆਏ ਤੇ ਇਹਨੂੰ ਕਿਉਂ ਅਕਾਲੀਆਂ ਨੇ ਹੀ ਸੈਬੋਟਾਜ ਕੀਤਾ। ਔਰ ਉਹਨਾਂ ਨੇ ਬੜੇ ਵੇਰਵੇ ਦੇ ਨਾਲ ਇਸ ਸਾਰੀ ਗੱਲ ਨੂੰ ਦੱਸਿਆ। ਉਹਨਾਂ ਨੇ ਉਹਨਾਂ ਪਾਤਰਾਂ ਦੇ ਨਾਂ ਵੀ ਲਏ ਜੀ। ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਉਹਨਾਂ ਨੇ ਇਸ ਗੱਲ ਦੇ ਲਈ ਦੋਸ਼ੀ ਠਹਿਰਾਇਆ ਕਿ ਕਿਸ ਤਰੀਕੇ ਨਾਲ ਬਾਦਲ ਨੇ, ਜਦੋਂ ਕਿ ਇਸ ਇਸ਼ੂ ਦੇ ਉੱਤੇ ਕੰਸੈਂਸਸ ਬਣ ਗਈ ਸੀ, ਤੇ ਉਹਨਾਂ ਨੇ ਇਹ ਕਹਿ ਕੇ ਕਿ ਜੀ ਅਸੀਂ ਇਹ ਕੋਈ ਸਿਆਸੀ ਪੰਗਾ ਨਹੀਂ ਲੈਣਾ ਚਾਹੁੰਦੇ, ਜਾਂ ਜੇ ਕੋਈ ਗਲਤੀ ਹੁਣ ਅਸੀਂ ਕੀਤੀ ਤਾਂ ਉਹਦਾ ਫਿਰ ਸਿਆਸਤ 20 ਸਾਲ ਜਿਹੜਾ ਉਹ ਭੁਗਤਣਾ ਪੈਂਦਾ ਖਮਿਆਜ਼ਾ। ਸੋ ਉਹਨਾਂ ਨੇ ਡਾਕਟਰ ਦਲਜੀਤ ਸਿੰਘ ਹੋਰਾਂ ਨੇ ਸਪਸ਼ਟਤਾ ਦੇ ਨਾਲ ਕਿਹਾ ਕਿ ਜਿਹੜਾ ਇਹਨਾਂ ਨੇ 2012 ਚ ਅਮੈਂਡਮੈਂਟ ਦੇ ਨਾਂ ਥੱਲੇ ਬੜੀ ਸੈਲੀਬ੍ਰੇਸ਼ਨ ਕੀਤੀ ਹੈ ਕਿ ਜੀ ਆਨੰਦ ਮੈਰਿਜ ਐਕਟ ਦੇ ਵਿੱਚ ਅਸੀਂ ਜਿਹੜਾ ਅਮੈਂਡਮੈਂਟ ਕਰ ਦਿੱਤੀ ਹੈ ਕਿ ਮੈਰਿਜ ਉਹਦੇ ਥੱਲੇ ਰਜਿਸਟਰ ਹੋ ਸਕਦੀ। ਉਹਨਾਂ ਨੇ ਕਿਹਾ ਵੀ ਇਹ ਕੋਈ ਜਿਹਾ ਮਜ਼ਾਕ ਹੈ ਜੀ, ਕਿਉਂਕਿ ਜਦੋਂ ਤੱਕ ਗੱਲ ਸਿਰਫ ਆਰਟੀਕਲ 25B ਦੇ ਵਿੱਚ ਸਿੱਖਾਂ ਨੂੰ, ਬੋਧੀਆਂ ਨੂੰ, ਜੈਨੀਆਂ ਨੂੰ ਹਿੰਦੂ ਬਣਾਉਣ ਤੱਕ ਹੀ ਮਹਿਦੂਦ ਨਹੀਂ ਹੈ, ਉਹ ਤਾਂ ਇੱਕ ਬਿਗਨਿੰਗ ਹੈ। ਲੇਕਿਨ ਜਿਹੜੇ ਕਿਲਿੰਗ ਐਕਟ ਨੇ, ਜਿਹੜੇ ਸਾਨੂੰ ਸਾਡੀ ਵੱਖਰੀ ਹੋਂਦ ਤੋਂ ਜਿਹੜਾ ਉਹ ਮਹਿਰੂਮ ਕਰਦੇ ਨੇ ਜਾਂ ਉਸ ਤੋਂ ਸਾਨੂੰ ਅੱਡ ਕਰਦੇ ਨੇ, ਉਹ ਹੈ ਹਿੰਦੂ ਸਕਸੈਸ਼ਨ ਐਕਟ, ਹਿੰਦੂ ਮੈਰਿਜ ਐਕਟ, ਹਿੰਦੂ ਐਡਾਪਸ਼ਨ ਐਕਟ ਔਰ ਹਿੰਦੂ ਮਾਈਨੋਰਿਟੀ ਗਾਰਡੀਅਨਸ਼ਿਪ ਐਕਟ ਜੀ। ਔਰ ਉਹਨਾਂ ਦਾ ਇਹ ਕਹਿਣਾ ਸੀ ਕਿ ਜਦੋਂ ਅਸੀਂ ਇੱਕ ਮੈਰਿਜ ਐਕਟ ਦੀ ਗੱਲ ਕਰਦੇ ਹਾਂ, ਔਰ ਉਹਨਾਂ ਨੇ ਇਹ ਗੱਲ ਨੂੰ, ਜਿਹੜੀ ਗੱਲ ਮੇਰੇ ਲਈ ਵੀ ਇੱਕ ਗਿਆਨ ਚ ਵਾਧਾ ਸੀ, ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਆਨੰਦ ਮੈਰਿਜ ਐਕਟ ਦੀ ਗੱਲ ਕਰਦੇ ਹਾਂ ਤੇ ਸਿੱਖ ਮੈਰਿਜ ਐਕਟ ਦੀ ਗੱਲ ਕਰਦੇ ਹਾਂ, ਦੋਨੋਂ ਵੱਖਰੀਆਂ ਚੀਜ਼ਾਂ ਨੇ। ਆਨੰਦ ਮੈਰਿਜ ਐਕਟ ਸਿਰਫ ਇੱਕ ਸਫੇ ਦਾ, ਉਹਦੇ ਚ ਸਿਰਫ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾਲ ਲਈਆਂ 4 ਲਾਵਾਂ ਉਹ ਸਿੱਖ ਮੈਰਿਜ ਨੂੰ ਜਿਹੜਾ ਉਸ ਦੀ ਪਛਾਣ ਹੈ ਔਰ ਉਸ ਨੂੰ ਪ੍ਰਵਾਨਗੀ ਮਿਲੀ, ਬਸ ਇੰਨਾ ਪਾਰਟ ਹੈ ਉਸ ਦਾ। ਲੇਕਿਨ ਉਹਦੇ ਚ ਕੋਈ ਇਹ ਨਹੀਂ ਹੈ ਕਿ ਜੇ ਸੈਪਰੇਸ਼ਨ ਹੋਣੀ ਹੈ ਤਾਂ ਕਿਵੇਂ ਹੋਣੀ ਹੈ, ਜੇ ਡਾਈਵੋਰਸ ਹੁੰਦਾ ਹੈ ਉਹਦਾ ਕੀ ਪ੍ਰੋਵੀਜ਼ਨ ਹੈ, ਜੇ ਜਿਹੜੇ ਬੱਚੇ ਨੇ ਉਹਨਾਂ ਦਾ ਖਰਚਾ ਹੈ ਉਹਦਾ ਕੀ ਹੈ, ਬੱਚੇ ਦਾ ਮਾਈਨੋਰਿਟੀ ਹੈ, ਤੁਸੀਂ ਬੱਚਾ ਨਹੀਂ ਹੈ ਅਡਾਪਟ ਕਰਨਾ ਚਾਹੁੰਦੇ ਹੋ, ਉਹਦੇ ਲਈ ਕੀ ਪ੍ਰੋਵੀਜ਼ਨ ਹੈ। ਸੋ ਜਿਹੜਾ ਆਨੰਦ ਮੈਰਿਜ ਐਕਟ ਦੇ ਵਿੱਚ ਇੱਕ ਪਾਰਟ ਇਹ ਲਿਆਂਦਾ ਗਿਆ ਕਿ ਜਿਹਦੇ ਥੱਲੇ ਰਜਿਸਟ੍ਰੇਸ਼ਨ ਹੋ ਸਕਦੀ ਹੈ, ਪਰ ਤੁਹਾਨੂੰ ਅਗੇਨ ਜਿਹੜੀਆਂ ਦੂਸਰੇ ਚਾਰੋਂ ਹੀ ਗੱਲਾਂ ਨੇ, ਭਾਵੇਂ ਉਹ ਪ੍ਰਾਪਰਟੀ ਤੁਸੀਂ ਟ੍ਰਾਂਸਫਰ ਕਰਨੀ ਹੈ, ਭਾਵੇਂ ਡਾਈਵੋਰਸ ਹੈ ਜਿਹੜਾ, ਜਾਂ ਖਰਚਾ ਹੈ, ਜਾਂ ਗਾਰਡੀਅਨਸ਼ਿਪ ਹੈ, ਜਾਂ ਅਡਾਪਸ਼ਨ ਹੈ, ਉਹ ਸਾਰੀਆਂ ਫੇਰ ਜਾ ਕੇ ਹਿੰਦੂ ਮੈਰਿਜ ਐਕਟ ਔਰ ਹਿੰਦੂ ਸਕਸੈਸ਼ਨ ਐਕਟ ਔਰ ਦੂਜਿਆਂ ਦੇ ਥੱਲੇ ਕਰਨੀਆਂ ਪੈਣਗੀਆਂ। ਸੋ ਉਹਨਾਂ ਨੇ ਕਿਹਾ ਕਿ ਵੀ ਇਹ ਜਾਣ ਬੁੱਝ ਕੇ ਅਕਾਲੀ ਜਿਹੜੇ ਨੇ ਬੇਈਮਾਨ ਨੇ ਜੀ। ਇਹਨੇ ਬਾਦਲ ਨੇ ਅਕਾਲੀ ਜਿਹੜੀ ਸੰਵਿਧਾਨ ਦੀ ਧਾਰਾ 25B ਵੀ ਫਾੜੀ, ਇੱਕ ਬੇਈਮਾਨੀ ਜਿਹੀ ਸੀ, ਲੇਕਿਨ ਇਹ ਚਾਹੁੰਦੇ ਹੀ ਨਹੀਂ ਕਿ ਇਸ ਕਿਸਮ ਦੀ ਕੋਈ ਗੱਲ ਹੋਏ। ਸੋ ਉਹਨਾਂ ਨੇ ਆਪਣਾ ਕੇਸ ਬੜੇ ਚੰਗੇ ਢੰਗ ਨਾਲ ਸਲਾਈਡਸ ਦੇ ਜ਼ਰੀਏ ਕਿ ਕੀ ਹੋਇਆ, ਉਹਨਾਂ ਨੇ ਕਦੋਂ ਕਿਹਨੂੰ ਲੈਟਰ ਲਿਖੀ, ਉਹਨਾਂ ਨੇ ਕੀ ਜਵਾਬ ਦਿੱਤਾ, ਪ੍ਰੈਜ਼ੈਂਟ ਕੀਤਾ। ਔਰ ਉਹ ਬਹੁਤ ਪਲੇਜ਼ੈਂਟ ਇਨਸਾਨ ਨੇ, ਹਾਈਲੀ ਲਿਟਰੇਟ, ਪੜ੍ਹੇ ਹੋਏ, ਲੇਕਿਨ ਬੜੇ ਹੰਬਲ, ਔਰ ਮੈਂ ਉਹਨਾਂ ਦੀ ਸ਼ਖਸੀਅਤ ਤੋਂ ਜਿਹੜਾ ਉਹ ਪ੍ਰਭਾਵਿਤ ਵੀ ਹੋਇਆ ਜੀ। ਦੂਸਰੇ ਜਿਹੜੇ ਸਪੀਕਰ ਸਨ, ਪ੍ਰੋਫੈਸਰ ਨਿਰੰਜਨ ਸਿੰਘ ਢੇਸੀ, ਉਹਨਾਂ ਦਾ ਅੰਦਾਜ਼ ਬੜਾ ਆਮ ਗੱਲਬਾਤ ਵਾਲਾ ਹੈ, ਜਿਹੜਾ ਕਿ ਸਟੂਡੈਂਟਸ ਦੇ ਨਾਲ ਟੀਚਰ ਦਾ ਹੁੰਦਾ ਹੈ, ਔਰ ਬੜੀ ਡੂੰਗੀ ਸਮਝ ਵੀ ਰੱਖਦੇ ਨੇ ਸਿੱਖ ਮੁੱਦਿਆਂ ਦੀ। ਅਕਾਲੀਆਂ ਨਾਲ ਵੀ, ਧਰਮ ਪ੍ਰਚਾਰ ਕਮੇਟੀ, ਦੂਜਿਆਂ ਨਾਲ ਵੀ ਜੁੜੇ ਰਹੇ, ਔਰ ਉਹਨਾਂ ਨੇ ਜੋ ਉੱਥੇ ਅੰਦਰੂਨੀ ਚੱਲਦਾ ਉਹਨਾਂ ਨੇ ਇਹੀ ਕਿਹਾ ਕਿ ਭਾਈ ਜਿਹੜੀ ਗੁਰੂ ਨਾਨਕ ਦੀ ਵਿਚਾਰਧਾਰਾ ਹੈ ਔਰ ਇਹ ਖਾਲਸੇ ਦਾ ਜਿਹੜਾ ਨਿਆਰਾਪਨ ਉਸ ਵਿਚਾਰਧਾਰਾ ਦੀ ਸਿਖਰ ਹੈ, ਇਹ ਇਹਨਾਂ ਨੂੰ ਬਰਦਾਸ਼ਤ ਨਹੀਂ ਹੈ ਜੀ। ਔਰ ਇਸ ਦੇ ਲਈ ਜਿਹੜਾ ਹੈ ਇਹ ਸਿੱਖਾਂ ਨੇ, ਔਰ ਉਹਨਾਂ ਨੇ ਕਿਹਾ ਵੀ ਜੇ ਅੱਜ ਕੋਈ ਵੀ ਕੁਝ ਕਰ ਸਕਦਾ ਹੈ ਤੇ ਇਹ ਬਾਹਰ ਬੈਠੇ ਸਿੱਖ ਨੇ, ਜਿਨ੍ਹਾਂ ਚੋਂ ਅਲਟੀਮੇਟਲੀ ਉਹਨਾਂ ਨੇ ਕਿਹਾ ਕਿ ਭਾਈ ਜੇ
ਆਜ਼ਾਦੀ ਦੀ ਗੱਲ ਉੱਥੇ ਗਈ ਸੀ, ਗਦਰ ਤੇ ਇੱਥੋਂ ਗਈ ਸੀ, ਤੇ ਜੇ ਸਿੱਖੀ ਉੱਥੇ ਰੌਸ਼ਨ ਹੋਏਗੀ ਤੇ ਇਹ ਬਾਹਰਲੇ ਸਿੱਖਾਂ ਦੀ ਬਦੌਲਤ। ਔਰ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਝਗੜੇ ਨਾ ਕਰੋ ਗੁਰਦੁਆਰਿਆਂ ਦੇ ਵਿੱਚ ਦੂਸਰੇ, ਔਰ ਇਹ ਤੁਹਾਡੀ ਤਾਕਤ ਨੂੰ ਔਰ ਇਮੇਜ ਨੂੰ ਖਰਾਬ ਕਰਦੇ ਨੇ। ਔਰ ਜਥੇਬੰਦਕ ਤੌਰ ਦੇ ਉੱਤੇ ਆਪਸੀ ਸਾਂਝ ਔਰ ਆਪਸੀ ਪਿਆਰ ਦੇ ਨਾਲ ਸਿੱਖ ਵਿਚਾਰਧਾਰਾ ਨੂੰ ਦੁਨੀਆ ਭਰ ਦੇ ਵਿੱਚ ਪਹੁੰਚਾਓ। ਔਰ ਪੰਜਾਬ ਦੇ ਹਵਾਲੇ ਨਾਲ ਵੀ ਉਹਨਾਂ ਨੇ ਨਾਨਕਸ਼ਾਹੀ ਕੈਲੰਡਰ ਦਾ ਕਿਵੇਂ ਕਤਲ ਕੀਤਾ ਗਿਆ ਹੈ, ਔਰ ਅੱਜ ਵੀ ਕਿਵੇਂ ਕਾਰ ਸੇਵਾ ਦੇ ਨਾਂ ਥੱਲੇ ਸਿੱਖ ਇਤਿਹਾਸਕ ਯਾਦਾਂ ਨੂੰ ਮਿਟਾਇਆ ਜਾ ਰਿਹਾ। ਉਹਨਾਂ ਨੇ ਬੜੇ ਦੁੱਖ ਭਰੇ ਜਿਹੜਾ ਲਹਿਜੇ ਦੇ ਵਿੱਚ ਇਸ ਨੂੰ ਕਿਹਾ। ਕਨਕਲੂਜਨ, ਹਾਲਾਂਕਿ ਸੈਮੀਨਾਰ ਦੀ ਸ਼ੁਰੂਆਤ ਸਰ ਜਸਵੰਤ ਸਿੰਘ ਹੋਠੀ ਪ੍ਰਧਾਨ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ। ਜਿਹੜਾ ਮੰਚ ਸੰਚਾਲਨ ਜਿਹਨੂੰ ਕਹਿੰਦੇ ਨੇ, ਨਵਾਂ ਮੈਂ ਸ਼ਬਦ ਕੱਢਿਆ, ਲਿਖਿਆ ਜਾਂਦਾ ਲਿਟਰਰੀ ਪੰਜਾਬੀ ਚ, ਪਰ ਅਸੀਂ ਤਾਂ ਸਟੇਜ ਦੀ ਕਾਰਵਾਈ ਕਹਿੰਦੇ ਸੀ, ਹੁਣ ਉਹਨੂੰ ਕਹਿੰਦਾ ਜੀ ਮੰਚ ਸੰਚਾਲਨ। ਤੇ ਉਹ ਡਾਕਟਰ ਪ੍ਰਿਤਪਾਲ ਸਿੰਘ ਕੋਆਰਡੀਨੇਟਰ ਜਿਹੜੇ ਨੇ ਉਹਨਾਂ ਨੇ ਕੀਤਾ। ਮੈਂ ਫਾਈਨਲ ਸਪੀਕਰ ਸੀ। ਔਰ ਕਨਕਲੂਜਨ ਦੇ ਵਿੱਚ ਜਿੱਥੇ ਅਸੀਂ ਜਿਹੜੇ ਦੋ ਮੇਰੇ ਤੋਂ ਪਹਿਲਾਂ ਸਪੀਕਰ ਸਨ ਉਹਨਾਂ ਦੇ ਕਮੈਂਟਸ ਨੂੰ ਮੈਂ ਜਿੱਥੇ ਵੀ ਯੋਗ ਸਮਝਿਆ, ਐਂਡੋਰਸ ਕੀਤਾ, ਉੱਥੇ ਮੈਂ ਆਪਣਾ ਕੇਸ ਜਿਹੜਾ ਕੌਮ ਦਾ, ਜਿਹੜਾ ਕਿ ਗੁਰੂ ਨਾਨਕ ਸਾਹਿਬ ਦੀ ਵਿਲੱਖਣ ਵਿਚਾਰਧਾਰਾ ਔਰ ਉਸ ਦੇ ਨਾਲ 10ਵੇਂ ਪਾਤਸ਼ਾਹ ਦਾ ਖਾਲਸੇ ਦਾ ਸੰਕਲਪ, ਪਰ ਉਹੀ ਚੈਲੰਜ ਜਿਹੜੇ ਜਨੇਊ ਪਾਉਣ ਤੋਂ ਨਾ ਕਰਨ ਤੋਂ ਬਾਅਦ ਸ਼ੁਰੂ ਹੋਏ, ਕੰਧ ਸਾਹਿਬ 'ਚ ਕੰਧ ਸੁੱਟ ਕੇ ਮਾਰਨ ਦੀ ਜਿਹੜੀ ਉਹਨਾਂ ਦੀ ਕੰਸਪੀਰੇਸੀ ਸੀ, ਉਹ ਜਾਰੀ ਰਹੀ। ਤੇ ਫਿਰ 22 ਤਾਰ ਦੇ ਪਹਾੜੀ ਰਾਜੇ ਜਿਨ੍ਹਾਂ ਨੇ 14 ਚੋਂ ਲਗਭਗ 12 ਜਿਹੜੀਆਂ ਜਾਂ 13 ਜੰਗਾਂ 10ਵੇਂ ਪਾਤਸ਼ਾਹ ਦੇ ਖਿਲਾਫ ਲੜੀਆਂ ਔਰ ਹਮਲੇ ਕੀਤੇ। ਔਰ ਕਿਵੇਂ 10ਵੇਂ ਪਾਤਸ਼ਾਹ ਨੇ ਔਰੰਗਜ਼ੇਬ ਨੂੰ ਕਿਹਾ ਕਿ ਵੀ ਤੂੰ ਵੀ ਬੁੱਤੋ ਸ਼ਿਕਨ, ਮੈਂ ਵੀ ਬੁੱਤੋ ਸ਼ਿਕਨ, ਪਰ ਤੂੰ ਬੁੱਤ ਪ੍ਰਸਤ ਇਹਨਾਂ ਹਿੰਦੂ ਰਾਜਿਆਂ ਦੇ ਕਹਿਣੇ ਲੱਗ ਕੇ ਜਿਹੜਾ ਉਹ ਅਨੰਦਪੁਰ ਤੇ ਹਮਲਾਵਰ ਹੋਇਆ। ਸੋ ਮੈਂ ਹਿਸਟਰੀ ਦੇ ਆਇਨੇ ਚੋਂ ਪਲੱਸ ਅੱਜ ਦੇ ਪੀਰੀਅਡ 'ਚ ਜੇ ਅਸੀਂ ਚਮਕੌਰ ਦੀ ਗੜੀ ਦੀ ਗੱਲ ਕਰੀਏ ਤੇ ਉਹ ਫਿਰ ਸਾਰਾ ਗੜੀ 'ਚ 1897 ਵਿੱਚ ਵੀ ਸਿੱਖ ਸਪਿਰਿਟ ਨਜ਼ਰ ਆਈ। ਉਹ ਭਾਵੇਂ ਅੰਗਰੇਜ਼ ਮਰਸਨਰੀ ਸਨ, ਜਿਹੜੇ ਫੌਜੀ ਸੀ, ਲੇਕਿਨ ਚਮਕੌਰ ਦੀ ਗੜੀ ਨੇ ਕਿਸੇ ਵੀ ਸਿੱਖ ਨੂੰ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ ਦਾ ਸਬਕ ਯਾਦ ਕਰਵਾ ਦਿੱਤਾ ਜੰਗ ਦੇ ਮੈਦਾਨ 'ਚ ਕਿ ਅਤ ਹੀ ਰਣ ਮੈਂ ਤਬ ਜੂਝ ਮਰੋ। ਔਰ ਵਿਸ਼ੇਸ਼ ਤੌਰ ਤੇ 3 ਜੂਨ 1984 ਨੂੰ ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਉਹਨਾਂ ਦੇ ਕੁਛ ਦਰਜਨ ਸਾਥੀਆਂ ਨੇ ਜੂਝ ਕੇ ਸ਼ਹੀਦੀ ਪਾਈ। ਇਹ ਆਪਣੇ ਆਪ ਦੇ ਵਿੱਚੋਂ ਚਮਕੌਰ ਦੀ ਗੜੀ ਦਾ ਜਿਹੜਾ ਉਹ ਸੁਨੇਹਾ ਜਿਹੜਾ ਕਿ ਲਗਾਤਾਰ ਹਰ ਸਿੱਖ ਦੇ ਅੰਦਰ ਵਸਿਆ ਹੋਇਆ ਜੀ। ਔਰ ਇਸੇ ਤਰ੍ਹਾਂ ਸਰਹੰਦ ਦੀ ਕੰਧ ਦੀ ਗੱਲ ਕਰਦੇ ਹਾਂ, ਕਿਉਂਕਿ 10ਵੇਂ ਪਾਤਸ਼ਾਹ ਦੇ ਜੀਵਨ ਨੂੰ ਹੀ ਇਹ ਸਮਰਪਿਤ ਸੀ ਸਮਾਗਮ। ਸੈਮੀਨਾਰ ਮੈਂ ਯਾਦ ਕਰਵਾਇਆ ਕਿ ਵੀ ਉਹਦਾ ਸੰਕਲਪ ਤਾਂ 10ਵੇਂ ਪਾਤਸ਼ਾਹ ਨੇ ਤੀਰ ਦੀ ਨੋਕ ਨਾਲ ਇੱਕ ਵਾਈਲਡ ਗ੍ਰਾਸ ਜਿਹਨੂੰ ਕਾਈ ਕਹਿੰਦੇ ਨੇ, ਘਾਹ ਨੂੰ, ਉਹਦਾ ਬੂਟਾ ਪੁੱਟ ਕੇ ਕਿਹਾ ਸੀ ਕਿ ਮੁਗਲਿਆ ਰਾਜ ਦੀ ਜੜ ਪੁੱਟੀ ਗਈ। ਔਰ ਮੈਂ ਇਹ ਪੁੱਛਿਆ ਕਿ ਭਾਈ ਇੰਨੇ ਜ਼ੁਲਮ ਜੂਨ 84 ਨਵੰਬਰ 84 ਕੀ ਚੱਲ ਰਿਹਾ, ਸਾਡਾ ਰਿਜ਼ੋਲਵ ਕਿੱਥੇ? ਅੱਜ 30 ਮਿਲੀਅਨ ਸਿੱਖ ਕੌਮ, ਉਹ ਤਾਂ ਹਜ਼ਾਰਾਂ ਦੇ ਵਿੱਚ ਸਨ ਉਹਨਾਂ ਜ਼ਮਾਨਿਆਂ 'ਚ, ਇੰਨੀਆਂ ਤੰਗਦਸਤੀਆਂ 'ਚ ਸਨ, ਪਰ ਉਹਨਾਂ ਦਾ ਰਿਜ਼ੋਲਵ ਕਦੇ ਨਹੀਂ ਸੀ ਟੁੱਟਾ। ਉਹਨਾਂ ਨੂੰ ਇਹ ਫੇਥ ਸੀ ਕਿ ਹਮ ਪਾਤਸ਼ਾਹੀ ਸਤਗੁਰ ਦੇਈ, ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ। ਪਰ ਸਾਡਾ ਰਿਜ਼ੋਲਵ ਕਿੱਥੇ ਹੈ? ਅੱਜ ਅਸੀਂ ਕਿਉਂ ਇਸ ਕਿਸਮ ਦੀ ਦਿਲਗੀਰੀ 'ਚ ਹੈ, ਢਹਿੰਦੀ ਕਲਾ 'ਚ ਹੈ? ਖਾਲਿਸਤਾਨ ਸ਼ਬਦ ਤੋਂ ਸਾਨੂੰ ਡਰ ਲੱਗਦਾ ਜੀ। ਔਰ ਪੰਜਾਬ ਦੇ ਅਜੋਕੇ ਜਿਹੜੇ ਹਾਲਾਤ ਨੇ ਉਹਨਾਂ ਦੇ ਮੱਦੇਨਜ਼ਰ ਔਰ ਸਰਬੱਤ ਖਾਲਸਾ ਜਿਸ ਨੂੰ ਲੱਖਾਂ ਦੀ ਗਿਣਤੀ 'ਚ ਸਿੱਖਾਂ ਨੇ, ਜਿਹੜੇ ਸਿੱਖ ਆਏ, ਕਿਸੇ ਦੇ ਹੱਥ 'ਚ ਕਿਰਪਾਨ ਹੈ, ਕੋਈ ਨੇਜ਼ਾ ਹੈ, ਕੋਈ ਬਰਛਾ ਹੈ, ਕਿਸੇ ਦੇ ਕੋਲ ਨਿਸ਼ਾਨ ਸਾਹਿਬ ਹੈ। ਸੋ ਜ਼ਾਹਰ ਹੈ ਉਹਨਾਂ ਨੇ ਤਾਂ ਉੱਥੇ ਅੱਜ ਵੀ ਉਸ ਵਿਚਾਰਧਾਰਾ ਦੇ ਜਿਹੜੇ ਝੰਡਾ ਬਰਦਾਰ ਨੇ ਬੈਠੇ ਨੇ, ਖਲੋਤੇ ਨੇ। ਪਰ ਅਸੀਂ ਕਿਉਂ ਇਹ ਸਾਰੇ ਤੋਂ ਭਗੌੜਾਪਨ ਅਖਤਿਆਰ ਕੀਤਾ ਹੋਇਆ? ਸੋ ਕੁੱਲ ਮਿਲਾ ਕੇ ਇਹ ਜਿਹੜੀ ਸਾਡੀ ਪ੍ਰੈਜੈਂਟੇਸ਼ਨ ਜਿਹੜੀ ਸੀ ਉਹ ਇਸ ਥਾਟ ਦੇ ਦੁਆਲੇ ਹੀ ਸੀ ਜੀ, ਜਿਸ ਨੂੰ ਸੰਗਤਾਂ ਵੱਲੋਂ ਹਮੇਸ਼ਾ ਦੀ ਤਰ੍ਹਾਂ ਸਰਾਹਿਆ ਗਿਆ। ਉਸ ਤੋਂ ਬਾਅਦ ਆਨਰ ਕੀਤਾ ਗਿਆ ਸਾਰੇ ਜਿੰਨੇ ਸਪੀਕਰ ਸੀ, 1 to 1 ਸਾਰਿਆਂ ਦੇ ਨਾਲ ਗੱਲਬਾਤ ਵੀ ਹੋਈ। ਔਰ ਐਤਵਾਰ ਦਾ ਮੁੱਖ ਦੀਵਾਨ ਜਿਹੜਾ ਹੈ ਉਹ ਫ੍ਰੀ ਮੋਡ ਤੇ ਗੁਰਦੁਆਰਾ ਸਾਹਿਬ ਜਿਸੇ ਹੀ ਯਾਦ ਨੂੰ ਸਮਰਪਿਤ ਸੀ। ਉਹਦੇ 'ਚ ਵੀ ਲਗਭਗ ਅੱਧਾ ਘੰਟਾ ਮੈਨੂੰ ਵੀ ਔਰ ਪ੍ਰੋਫੈਸਰ ਨਿਰੰਜਨ ਸਿੰਘ ਢੇਸੀ ਵੀ ਉਹਨਾਂ ਨੇ ਐਡਰੈਸ ਕੀਤਾ ਸੰਗਤਾਂ ਨੂੰ। ਉਹਦੇ 'ਚ ਵੀ ਇਹੀ ਵਿਚਾਰ ਵਿਸ਼ੇ ਛੋਏ ਗਏ ਜੀ। ਸੋ ਬਾਕੀ ਜਦੋਂ ਜਿੱਥੇ ਤੁਸੀਂ ਜਾਓ, ਮਿਲਣ ਵਾਲੇ, ਪਿਆਰ ਵਾਲੇ ਜਿਹੜੇ ਨੇ ਉਹ
ਆਪਣੇ ਪਿਆਰ ਦਾ ਇਜ਼ਹਾਰ ਕਰਦੇ ਨੇ, ਕੋਈ ਨਿੱਕੀਆਂ ਨਿੱਕੀਆਂ ਗਿਫਟਸ ਵਾਲੇ ਵੀ ਨੇ, ਕੋਈ ਇਨਵਾਈਟ ਕਰਦੇ ਨੇ ਘਰ 'ਚ। ਇਸ ਵਾਰ ਅਸੀਂ ਸਾਰਿਆਂ ਦੇ ਵੱਲ ਤਾਂ ਨਹੀਂ ਉਹਨਾਂ ਨੂੰ ਅਬਲਾਈਜ ਕਰ ਸਕੇ ਜੀ, ਲੇਕਿਨ ਹਮੇਸ਼ਾ ਹੀ ਜਿਹੜਾ ਇੱਕ ਅੱਛਾ ਐਕਸਪੀਰੀਅੰਸ ਹੁੰਦਾ ਹੈ, ਜੀ, ਟਾਇਰਸਮ ਜ਼ਰੂਰ ਹੋ ਜਾਂਦਾ ਹੈ। ਔਰ ਕਿਉਂਕਿ ਮੈਨੂੰ ਇਹ ਹੁੰਦਾ ਕਿ ਮੈਂ ਕੋਈ ਵੀ ਸ਼ੋ ਮਸਟ ਗੋ ਔਨ, ਕਿ ਕੋਈ ਮਿਸ ਨਹੀਂ ਹੋਣਾ ਚਾਹੀਦਾ। ਤੇ 3 ਘੰਟੇ ਦਾ ਟਾਈਮ ਡਿਫਰੈਂਸ ਹੈ, ਤੁਸੀਂ ਪਹੁੰਚ ਤਾਂ ਹੀ ਸਕਦੇ ਹੋ ਜੇ ਤੁਸੀਂ ਅਰਲੀ 5 ਵਜੇ 5:30 ਉੱਥੋਂ ਫਲਾਈਟ ਲਓ। ਉਹ ਵੀ ਕਈ ਵਾਰੀ ਕਨੈਕਟਿੰਗ ਮਿਲਦੀਆਂ ਨੇ। ਸੋ 3 ਵਜੇ 에ਅਰਪੋਰਟ ਤੇ ਪਹੁੰਚੋਗੇ 3, 3:30 ਫੇਰ ਹੀ, ਕਿਉਂਕਿ ਸੈਨ ਫਰਾਂਸਿਸਕੋ 에ਅਰਪੋਰਟ ਵੱਡਾ ਹੈ, ਕਈ ਵਾਰ ਉੱਥੇ ਲੰਬੀ ਲਾਈਨ ਹੁੰਦੀ ਹੈ, ਔਰ ਵੀਕਐਂਡ ਤੋਂ ਬਾਅਦ। ਸੋ ਇਹ ਤੁਹਾਡੀ ਵੀਕਐਂਡ ਦੀ ਕਾਰਗੁਜ਼ਾਰੀ। ਹਾਂ ਜੀ, 에ਅਰਪੋਰਟ ਤੋਂ ਉਤਰ ਕੇ ਫਿਰ ਅਸੀਂ ਦੌੜੇ ਡਬਲ ਲਾਈ ਜੀ, ਪਹੁੰਚ ਗਏ ਜੀ ਤੁਹਾਡੇ। weight ਵੀ ਆਈ ਥਿੰਕ ਕਾਫੀ ਲੂਜ਼ ਹੋ ਗਿਆ। ਅੱਛਾ, ਦੌੜ ਲਈ ਤੇ ਇਹ weight ਕਿਹੜਾ WAIT ਵਾਲਾ ਕਿ WEIGHT ਵਾਲਾ? WE ਜੀ ਡਾਕਟਰ ਸਾਹਿਬ